व्यूअर्स वेलकम बैक ऑन प्रोग्राम। सो व्यूअर्स अखीरले सैगमेंट ਦੇ ਵਿੱਚ ਆਪਾਂ ਦੋ ਨਜ਼ਮਾਂ ਸ਼ੇਅਰ ਕਰਨ ਜਾ ਰਹੇ ਹਾਂ। ਪਹਿਲੀ ਨਜ਼ਮ ਹੈਗੀ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜਰਾਂ ਦੀ ਆਮ ਟੀਚਰ ਆਮ ਫਲੇਮ, ਔਰ ਦੂਸਰੀ ਨਜ਼ਮ ਹੈਗੀ ਅਮਰਜੀਤ ਸਿੰਘ ਚੀਮਾ ਜੀ ਦੀ ਬੁਲਾਉਣ ਜੈਕਾਰਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो अज इस हफ्ते का लास्ट प्रोग्राम है क्योंकि कल 4 जुलाई है, अमरीका का आज़ादी दिन, डिक्लेरेशन ऑफ इंडिपेंडेंस जी। और असी भी कैलीफोर्निया टलहरी सेंट्रल कैलीफोर्निया जिथे कि परसों संडे का एक बड़ा समागम रखा हुआ है जिस दे विच ਅੱਡ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਦੂਰ ਦੁਰਾਡੇ ਡਾਕਟਰ ਇਕਰਾਰ ਕਰਾਮਤ ਚੀਮਾ ਵੀ ਆ ਰਹੇ ਨੇ ਔਰ ਬਾਕੀ ਵੀ ਜਿਸ ਦੀ ਐਡ ਵੀ ਸਾਡੇ ਚੱਲਦੀ ਹੈ। ਔਰ ਅਸੀਂ ਇਹ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਲਾਸਟ ਡੇ ਦੇ ਵਿੱਚ ਵੀ, ਔਰ ਹੁਣ ਤਾਂ ਕਈ ਵਾਰ ਮੈਂ ਇਨ ਬਿਟਵੀਨ ਵੀ ਲੈ ਲੈਂਦਾ ਕਿ ਜਿਹੜੇ ਸਾਡਾ ਟੈਲੈਂਟ ਹੈ, ਜਿਹੜੇ ਖਾਸ ਤੌਰ 'ਤੇ ਪੰਥ ਦੀ ਆਜ਼ਾਦੀ, ਕੌਮੀ ਕਰ ਖਾਲਿਸਤਾਨ ਦੇ ਲਈ ਜਿਹੜਾ ਜਿਨ੍ਹਾਂ ਦਾ ਜਜ਼ਬਾ ਹੈ ਉਹਨਾਂ ਨੂੰ ਉਹ ਲਿਖਤਾਂ ਦੇ ਰੂਪ ਦੇ ਵਿੱਚ ਪਰੋਂਦੇ ਨੇ। ਇਸ ਲਈ ਅਸੀਂ ਈਮੇਲਸ ਵੀ ਡਿਸਕਸ ਕਰਦੇ ਹਾਂ ਜਾਂ ਪੋਇਟਰੀ ਦੇ ਰੂਪ 'ਚ। ਔਰ ਜਿਵੇਂ ਕੱਲ੍ਹ ਸਾਡੇ ਵੀਰ ਜਿਹੜੇ ਧਾਲੀਵਾਲ ਜੀ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਜੀ ਉਹਨਾਂ ਦੀ ਨਜ਼ਮ ਉਹ ਭੇਜਦੇ ਨੇ ਅਤੇ ਅਸੀਂ ਪੜ੍ਹਦੇ ਨਹੀਂ ਹਾਂ। ਮੈਂ ਉਹਨਾਂ ਨੂੰ ਕਿਹਾ ਸੀ ਵੀ ਭੇਜੋ, ਉਹਨਾਂ ਨੇ ਅੱਜ ਭੇਜੀ। ਇਹ ਅਮਰਜੀਤ ਸਿੰਘ ਚੀਮਾ ਲਿਖਾਰੀ ਨੇ, ਇਨਫੈਕਟ ਉਹਨਾਂ ਦੇ ਬਿਹਾਫ 'ਤੇ ਲਿਖ ਰਹੇ ਹੁੰਦੇ ਨੇ। ਅਤੇ ਪਹਿਲਾਂ ਮੈਂ ਉਹਨਾਂ ਨੂੰ ਹੀ ਰੈਕਗਨਾਈਜ਼ ਕਰਦਾ। ਉਹਨਾਂ ਨੇ ਬਰੀਫ ਉਹਦਾ ਨਜ਼ਮ ਦਾ ਨਾਂ ਦਿੱਤਾ ਹੈ ਬੁਲਾਉਣ ਜੈਕਾਰਾ। ਸਾਰੇ ਭੱਜ ਜਾਂਦੇ ਦੇਖੇ ਫਿਰ ਕੋਈ ਖੜਦਾ ਨਹੀਂ, ਗੁਰੂ ਦੇ ਸਿੰਘ ਬਿਨਾਂ ਕੋਈ ਮੈਦਾਨ ਵਿੱਚ ਲੜਦਾ ਨਹੀਂ, ਚੜ੍ਹਦੇ ਨਿਆਰਿਆਂ ਉੱਤੇ ਸੀ ਕੋਈ ਕਰਦਾ ਨਹੀਂ, ਗੁਰੂ ਦਾ ਪੁੱਤ ਲਾਡਲਾ ਮਰਨੋਂ ਵੀ ਡਰਦਾ ਨਹੀਂ, ਹੱਸ ਹੱਸ ਕੇ ਪਾਉਣ ਸ਼ਹੀਦੀਆਂ ਅਮਰ ਹੋ ਜਾਂਦੇ ਨੇ, ਗੱਜ ਕੇ ਉਹ ਬੁਲਾਉਣ ਜੈਕਾਰਾ ਮੌਤ ਗਲ ਲਾਉਂਦੇ ਨੇ, ਗੱਜ ਕੇ ਉਹ ਬੁਲਾਉਣ ਜੈਕਾਰਾ ਮੌਤ ਗੜ ਲਾਉਂਦੇ ਨੇ। ਰਗਾਂ ਵਿੱਚ ਖੂਨ ਖੌਲਦਾ ਯੋਧੇ ਸੂਰਵੀਰਾਂ ਦੇ, ਮੌਤ ਨੂੰ ਕਰਨ ਮਖੌਲਾਂ ਪੁੱਤਰ ਸ਼ਮਸ਼ੀਰਾਂ ਦੇ, ਪੀ ਕੇ ਉਹ ਪੌਹਲ ਅੰਮ੍ਰਿਤ ਦੀ ਚਿੜੀਓਂ ਬਾਜ਼ ਲੜਾਉਂਦੇ ਨੇ, ਗੱਜ ਕੇ ਉਹ ਬੋਲਣ ਜੈਕਾਰਾ ਮੌਤ ਗਲ ਲਾਉਂਦੇ ਨੇ। ਗੁਰਾਂ ਦਾ ਸਾਜਿਆ ਖਾਲਸਾ ਡਰਦਾ ਨਾ ਡਰਾਉਂਦਾ ਏ, ਹਾਕਮ ਜੇ ਜ਼ੁਲਮ ਕਮਾਵੇ ਉਹ ਤਲਵਾਰ ਉਠਾਉਂਦਾ ਏ, ਬਣ ਕੇ ਚੱਟਾਨ ਉਹ ਖੜ੍ਹਦੇ ਨਾ ਕਦੇ ਘਬਰਾਉਂਦੇ ਨੇ, ਗੱਜ ਕੇ ਬੁਲਾਉਣ ਜੈਕਾਰਾ ਮੌਤ ਗਲ ਲਾਉਂਦੇ ਨੇ। ਲਾਸਟ ਹੈ ਝੂਲਣ ਨਿਸ਼ਾਨ ਸਾਹਿਬ ਭਈ ਗੁਰੂਆਂ ਦੇ ਘਰ 'ਤੇ ਜੀ, ਚੀਮਾ ਨਹੀਂ ਸਿੱਖਿਆ ਸਿੰਘਾਂ ਜਿਉਣਾ ਕਦੇ ਡਰ ਕੇ ਜੀ, ਨਿਵਾਉਂਦੇ ਨਾ ਸੀਸ ਕਿਤੇ ਇਹ ਗੁਰੂ ਘਰ ਸੀਸ ਝੁਕਾਉਂਦੇ ਨੇ, ਗੱਜ ਕੇ ਬੁਲਾਉਣ ਜੈਕਾਰਾ ਮੌਤ ਗੜ ਲਾਉਂਦੇ ਨੇ। ਬਹੁਤ ਖੂਬਸੂਰਤ ਚੀਮਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਇਵੇਂ ਹੀ ਇਹ ਤੁਹਾਡਾ ਟੈਲੈਂਟ ਹੋਰ ਵੀ ਜਿਹੜਾ ਉਹ ਪ੍ਰਫੁੱਲਤ ਹੋਏ ਔਰ ਤੁਸੀਂ ਆਪਣੀਆਂ ਲਿਖਤਾਂ ਸਾਨੂੰ ਭੇਜਦੇ ਰਹੋ। ਐਤਕੀ ਸਰਦਾਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਨੇ ਪੰਜਾਬੀ ਨਜ਼ਮ ਵੀ ਇੱਕ ਨਾਲ ਲਿਖੀ ਹੈ ਔਰ ਬਰੀਫ ਹੈ। ਮੈਂ ਪਹਿਲਾਂ ਪੰਜਾਬੀ ਜਿਹੜਾ ਹੈ ਉਹ ਸ਼ੇਅਰ ਕਰਦਾ। ਸੇਵਾ ਮੰਗਦੀ ਮਿੱਟੀ ਅੱਜ ਰੋ ਰੋ ਕੇ, ਖੁੱਸਿਆ ਜਲਾਲ ਸ਼ਕਲ ਬੇਹਾਲ ਹੋ ਗਈ, ਮੇਰੇ ਮੋਏ ਮਾਲਕ ਤੇ ਪਰਦੇਸੀ ਪੁੱਤ ਹੋ ਗਏ, ਧਾਰ ਸਤਲੁਜ ਦੀ ਪੁੱਜ ਕੇ ਖੁਸ਼ਕ ਹੋ ਗਈ। ਸੇਵਾ ਮੰਗਦੀ ਮਿੱਟੀ ਅੱਜ ਰੋ ਰੋ ਕੇ, ਖੁੱਸਿਆ ਜਲਾਲ ਸ਼ਕਲ ਬੇਹਾਲ ਹੋ ਗਈ, ਮੋਏ ਮਾਲਕ ਤੇ ਪਰਦੇਸੀ ਪੁੱਤ ਹੋ ਗਏ, ਧਾਰ ਸਤਲੁਜ ਦੀ ਪੁੱਜ ਕੇ ਖੁਸ਼ਕ ਹੋ ਗਈ। ਪਹਿਲਾਂ ਪਾਣੀ ਲੁੱਟਿਆ ਫਿਰ ਜ਼ਹਿਰ ਸੁੱਟੇ, ਚਿੜੀ ਸੋਨੇ ਦੀ ਅੱਜ ਕੰਗਾਲ ਹੋ ਗਈ, ਟੋਟੇ ਟੋਟੇ ਸੀ ਕੀਤਾ ਜਿਸਮ ਸਾਰਾ, ਕਹਿਰ ਰੱਬ ਦਾ ਬੋਲੀ ਬੇਹਾਲ ਹੋ ਗਈ। ਅੱਤ ਚੁੱਕੀ ਹਿੰਦ ਨੇ ਵੀਰਾਨ ਕਰਨਾ, ਭੁੱਖ ਨੰਗ ਦੀ ਵਿਗੜੀ ਹੋਈ ਚਾਲ ਹੋ ਗਈ, ਨਾ ਇਨਸਾਨੀਅਤ ਤੇ ਨਾ ਕੋਈ ਧਰਮ ਸਮਝੇ, ਲੋਕੋ ਸਮਝੋ ਠਠੰਬਰੀ ਅੱਜ ਇਹਦੀ ਚਾਲ ਹੋ ਗਈ। ਮਰਨ ਮਾਰਨ ਤੋਂ ਬਿਨਾ ਕੁਝ ਨਹੀਂ ਆਉਂਦਾ ਇਸ ਨੂੰ, ਚੜੀ ਸਿਰ ਤੇ ਜੰਗਲੀ ਚਾਲ ਹੋ ਗਈ।
ਹਰ ਕੋਈ ਦਿਸਦਾ ਅੱਤਵਾਦੀ ਇਸ ਨੂੰ ਫੜੀ ਕਲਮ ਜੋ ਅੱਜ ਹੁਣ ਢਾਲ ਹੋ ਗਈ। ਕੁਝ ਕਰ ਨਹੀਂ ਸਕਦਾ ਤਕਲੀਫ ਇਹੀ ਇਸ ਨੂੰ ਝੂਠੀ ਕੰਧ ਤੇ ਫਰੇਬੀ ਸਾਲ ਹੋ ਗਈ। ਪਲਸਤਰ ਥੱਪਦਾ ਕੁਫਰ ਤੇ ਬੇਗੈਰਤੀ ਦਾ ਫੜ ਨਰਕ ਦੇ ਰਾਹ ਦੀ ਗੰਦੀ ਚਾਲ ਹੋ ਗਈ। ਜੁੱਤੀਆਂ ਖਾਂਦਾ ਕਦੇ ਪੂਰਬ ਤੇ ਕਦੇ ਪੱਛਮ ਵੱਲੋਂ। ਪਾਕਿਸਤਾਨ ਵੀ ਇਸ ਲਈ ਕਾਲ ਹੋ ਗਈ। ਟਰੰਪ ਬਾਬੇ ਨੇ ਜ਼ੋਰ ਨਾਲ ਘੁਮਾ ਸੁੱਟਿਆ। ਅਕਲ ਖਾਲੀ ਤੇ ਡਿੰਗੀ ਚਾਲ ਹੋ ਗਈ। ਵਾਹ ਜੀ ਵਾਹ। ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪੰਜਾਬੀ ਪ੍ਰੈਜੈਂਟੇਸ਼ਨ ਵੀ ਜ਼ਬਰਦਸਤ ਹੈ। ਢਿੱਲੋਂ ਸਾਹਿਬ, ਤੁਹਾਡੀ ਲਿਖਤ ਨੂੰ ਵੀ ਮੈਂ ਪੜ੍ਹਿਆ। ਅਸੀਂ ਜ਼ਰੂਰ ਇਹ ਚਾਹਾਂਗੇ ਆਉਣ ਵਾਲੇ ਪੀਰੀਅਡ 'ਚ ਤੁਹਾਡੇ ਨਾਲ ਰਾਬਤਾ ਵੀ ਕਰਾਂਗੇ ਕਿ ਤੁਹਾਡੀਆਂ ਲਿਖਤਾਂ ਇੱਕ ਕਿਤਾਬ ਫਾਰਮ ਦੇ ਵਿੱਚ ਵੀ ਹੋਣ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਵੀ ਤੁਹਾਡੇ ਆਈਡੀਆ ਨੂੰ ਅਸੀਂ ਜ਼ਰੂਰ ਫੁੱਲਫਿਲ ਕਰਾਂਗੇ। ਥੋੜ੍ਹਾ ਵਕਤ ਚਾਹੀਦਾ ਹੈ ਇਸ ਦੇ ਲਈ। ਔਰ ਜਿਹੜੀ ਨਜ਼ਮ, ਕਿਉਂਕਿ ਸਾਡੇ ਵਿਊਅਰਸ ਦੇ ਵਿੱਚ ਵੀ ਢਿੱਲੋਂ ਸਾਹਿਬ ਇੱਕ ਅੰਗਰੇਜ਼ੀ ਪੋਇਟ ਦੇ ਤੌਰ ਦੇ ਉੱਤੇ ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਹੁਣ ਪੰਜਾਬੀ 'ਚ ਵੀ ਹੱਥ ਅਜ਼ਮਾਈ ਕਰ ਰਹੇ ਨੇ। ਔਰ ਇਹ ਬੜੀ ਖੂਬਸੂਰਤ ਨਜ਼ਮ ਹੈ। ਆਈ ਐਮ ਏ ਟੀਚਰ, ਆਈ ਐਮ ਏ ਫਲੇਮ, ਇਹ ਉਹਦਾ ਟਾਈਟਲ ਹੈ। I am a teacher, a humble light, burning through ignorance, birthing the bright. I cradle young minds in my weary palms and shape their dreams with silent psalms. ਕਿ ਮੈਂ ਅਧਿਆਪਕ ਹਾਂ, ਇੱਕ ਬਹੁਤ ਨਿਮਰਤਾ ਭਰਪੂਰ ਰੌਸ਼ਨੀ, ਕਿਉਂਕਿ ਜ਼ਾਹਰ ਹੈ ਅਧਿਆਪਕ ਔਰ ਜਿਹੜਾ ਈਵਨ ਗੁਰੂ ਲਫ਼ਜ਼ ਹੈ ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਬਣਿਆ, ਜਿਸ ਦਾ ਮਤਲਬ ਹੈ ਡਿਸਪੈਲਰ ਆਫ ਡਾਰਕਨੈਸ, ਜਿਹੜਾ ਹਨੇਰੇ ਨੂੰ ਦੂਰ ਕਰਨ ਵਾਲਾ। ਸੋ ਟੀਚਰ ਹਮੇਸ਼ਾ ਰੌਸ਼ਨੀ ਹੁੰਦਾ ਹੈ, ਤੁਹਾਡੇ ਗਿਆਨ ਦੇ ਦਰਵਾਜ਼ੇ ਖੋਲ੍ਹਦਾ ਹੈ। ਸੋ ਉਹਨਾਂ ਨੇ ਆਪਣਾ ਇਹ ਕਿਹਾ ਕਿ ਵੀ ਮੈਂ ਉਸ ਅਗਿਆਨਤਾ ਦੇ ਵਿੱਚ ਉਸ ਰੌਸ਼ਨੀ ਨੂੰ ਜਿਹੜਾ ਹੈ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਤੁਹਾਡੇ ਮਾਈਂਡਸ ਦੇ ਵਿੱਚ ਉਹ ਗਿਆਨ ਭਰਨਾ ਚਾਹੁੰਦਾ ਔਰ ਤੁਹਾਡੇ ਸੁਪਨਿਆਂ ਨੂੰ ਸਾਮ ਹੁੰਦੀਆਂ ਨੇ ਜਿਹੜੀਆਂ ਹੋਲੀ ਹਿਮਸ ਵਾਂਗ ਹੋਣ। ਹੋਲੀ ਨੇ ਜਿਹੜੀਆਂ ਸਿੱਖਿਆਦਾਇਕ ਕਵਿਤਾਵਾਂ ਦੇ ਤੌਰ, ਜਿਵੇਂ ਸਾਮ ਆਫ ਲਾਈਫ ਜਿਹੜੇ ਹੈ ਉਸ ਨੂੰ ਕਿਹਾ ਜਾਂਦਾ ਹੈ। ਬਿਲਕੁਲ। ਆਈ ਡੂ ਨਾਟ ਬਿਲਡ ਵਾਲਸ, ਆਈ ਬਿਲਡ ਦਾ ਸੋਲ, ਟੀਚਿੰਗ them virtue, purpose and goal, to make them noble, to make them wise, to lift their gaze to higher skies. ਕਿ ਮੈਂ ਕੰਧਾਂ ਨਹੀਂ ਖੜੀਆਂ ਕਰਦਾ, ਮੈਂ ਤਾਂ ਰੂਹਾਂ ਨੂੰ ਮਜ਼ਬੂਤ ਕਰਨ ਵਾਲਾ ਹੈ। ਉਸ ਰੂਹ ਨੂੰ ਵਰਚੂ, ਚੰਗੇ ਗੁਣ, ਜ਼ਿੰਦਗੀ ਦਾ ਮਕਸਦ ਔਰ ਤੁਹਾਡਾ ਨਿਸ਼ਾਨਾ, ਉਸ ਦੇ ਲਈ ਮੈਂ ਜਾਗਰੂਕ ਕਰਦਾ। ਮੈਂ ਭਲੇ ਬਣਾਉਣ ਦੀ ਕੋਸ਼ਿਸ਼ ਕਰਦਾ, ਸਿਆਣੇ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਔਰ ਤੁਹਾਡੀ ਜਿਹੜਾ ਨਜ਼ਰਾਂ ਨੇ, ਤੁਸੀਂ ਤੁਹਾਡਾ ਨਿਸ਼ਾਨਾ ਅਸਮਾਨਾਂ ਤੱਕ ਹੋਏ, ਤੁਸੀਂ ਧਰਤੀ ਦੇ ਵਿੱਚ ਨਾ ਗੱਡੇ ਜਾਓ, ਨੀਵੇਂ ਨਾ ਹੋ। ਆਈ ਡੂ ਨਾਟ ਬਿਲਡ ਵਾਲਸ, ਆਈ ਬਿਲਡ ਦਾ ਸੋਲ, ਟੀਚਿੰਗ them virtue, purpose and goal, to make them noble, to make them wise, to lift their gaze to higher skies. They call me precious, the school's strong spine, a guiding star that dares to shine. But when I speak of dues I earn, their praise retreats and cold eyes turn. ਇਹ ਹੁਣ ਡਾਈਕਾਟਮੀ ਹੈ ਕਿ ਵੀ ਇੱਕ ਪਾਸੇ ਤਾਰੀਫ ਵੀ ਹੈ, ਪਰ ਜਦੋਂ ਤੁਹਾਡਾ ਸੱਚ ਸਾਹਮਣੇ ਆਉਂਦਾ ਹੈ ਬਹੁਤੇ ਪਿੱਛੇ ਹਟ ਜਾਂਦੇ ਨੇ, ਉਹ ਤੁਹਾਡੇ ਤੋਂ ਖੌਫਜ਼ਦਾ ਹੁੰਦੇ ਨੇ। ਬਿਲਕੁਲ। ਉਹ ਮੈਨੂੰ ਕੀਮਤੀ ਕਹਿੰਦੇ ਨੇ ਕਿ ਭਾਈ ਤੁਸੀਂ ਰੀੜ੍ਹ ਦੀ ਹੱਡੀ ਹੋ ਸਾਡੀ ਇਸ ਸੰਸਥਾ ਦੀ, ਤੁਸੀਂ ਗਾਈਡਿੰਗ ਸਟਾਰ ਹੋ। ਪਰ ਜਦੋਂ ਮੈਂ ਉਸ ਸੱਚ ਵੱਲ ਬਿਆਨ ਕਰਦਾ ਤੇ ਫਿਰ ਉਹ ਉਹਨਾਂ ਦੀਆਂ ਤਾਰੀਫਾਂ ਵਾਪਸ ਮੁੜਨ ਲੱਗਦੀਆਂ ਨੇ ਔਰ ਉਹਨਾਂ ਦੇ ਜਿਹੜੀਆਂ ਨੈਣਾਂ ਦੇ ਵਿੱਚ ਨਿੱਘ ਹੁੰਦਾ ਉਹ ਵੀ ਠੰਡਾ ਹੋ ਜਾਂਦਾ। ਬਿਲਕੁਲ। Is justice my folly? Is voice my sin? Am I wrong to care for my own kin? If I feed the world and starve my seed, if I feed the world and starve my seed, what then of my soul?
ਮਾਈ ਸੈਕਰਡ ਕ੍ਰੀਡ। ਕਿ ਹੱਕ ਦੀ ਗੱਲ ਕਰਨਾ ਮੇਰੀ ਮੂਰਖਤਾ ਹੈ? ਕਿ ਆਵਾਜ਼ ਚੁੱਕਣਾ ਮੇਰਾ ਇੱਕ ਪਾਪ ਕਰਮ ਹੈ? ਕੀ ਮੈਂ ਆਪਣਿਆਂ ਦੀ ਪਰਵਾਹ ਵੀ ਨਹੀਂ ਕਰ ਸਕਦਾ, ਆਪਣੀ ਕੌਮ, ਆਪਣੇ ਆਲੇ ਦੁਆਲੇ, ਆਪਣੇ ਲੋਕਾਂ ਦੀ? ਜੇ ਮੈਂ ਸੰਸਾਰ ਨੂੰ ਫੀਡ ਕਰਦਾ ਤੇ ਮੇਰਾ ਆਪਣਾ ਆਪਾ ਜਿਹੜਾ ਉਹ ਸਟਾਰਵ ਕਰ ਰਿਹਾ ਹੈ, ਤੇ ਫਿਰ ਮੇਰੀ ਸੋਲ ਦਾ ਕੀ ਬਣੇਗਾ? ਫਿਰ ਮੇਰੀ ਸੈਕਰਡ ਕ੍ਰੀਡ ਕਿਸ ਅਰਥ ਦੀ ਹੈ? Is justice my folly? Is voice my sin? Am I wrong to care for my own kin? If I feed the world and starve my seed, what then of my soul, my sacred creed? They wish I would kneel and never rise, but I was born of thunderous skies, not forged for silence, nor trained to bow. I am a Sikh, I speak truth now. ਕਿ ਜੇ ਉਹ ਇਹ ਚਾਹੁੰਦੇ ਨੇ ਕਿ ਵੀ ਮੈਂ ਗੋਡੇ ਟੇਕਦਿਆਂ ਮੈਂ ਸਿਰ ਨਾ ਚੁੱਕਾਂ, ਪਰ ਮੈਂ ਤਾਂ ਉਹਨਾਂ ਅਸਮਾਨਾਂ ਦੀ ਪੈਦਾਇਸ਼ ਹਾਂ ਜਿੱਥੇ ਬੱਦਲ ਗੱਜਦੇ ਨੇ, ਜਿੱਥੇ ਗੜਗੱਜ ਰੂਪ ਦੇ ਵਿੱਚ ਜਿਹੜੀ ਹੈ ਉਹ ਆਵਾਜ਼ ਗੂੰਜਦੀ ਹੈ। ਮੈਂ ਚੁੱਪ ਰਹਿਣ ਲਈ ਨਹੀਂ ਬਣਿਆ, ਨਾ ਹੀ ਮੈਂ ਝੁਕਣ ਲਈ ਬਣਿਆ। ਮੈਂ ਇੱਕ ਸਿੱਖ ਹਾਂ ਔਰ ਮੇਰੇ ਜ਼ਿੰਮੇ ਗੁਰੂ ਨੇ ਲਾਇਆ ਹੋਇਆ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। They wish I'd kneel and never rise, but I was born of thunderous skies, not forged for silence, not trained to bow. I am a Sikh, I speak truth now. If I stand for rights, I am called defiant, yet they kiss the boots of the more reliant. A leader roars with no restraint, but a teacher's cry becomes complaint. ਉਹਨਾਂ ਨੇ ਕਿਹਾ ਕਿ ਜੇ ਮੈਂ ਹੱਕਾਂ ਨਹੀਂ ਖਲੋਂਦਾ ਤੇ ਮੈਨੂੰ ਬਾਗੀ ਕਿਹਾ ਜਾਂਦਾ ਹੈ, ਪਰ ਜੇ ਮੈਂ ਕਿਸੇ ਦੇ ਜੁੱਤੀ ਚੱਟ ਨਹੀਂ ਬਣ ਸਕਦਾ, ਕਿਉਂਕਿ ਇਹ ਇੱਕ ਹੋਰ ਕੈਟਾਗਰੀ ਦੇ ਲੋਕ ਹੁੰਦੇ। ਯੈਟ ਦੇ ਕਿਸ ਦਾ ਬੂਟਸ ਆਫ ਦਾ ਮੋਰ ਰਿਲਾਇੰਟ, ਵੀ ਮੈਨੂੰ ਡਿਫਾਈਂਡ ਕਹਿੰਦੇ ਨੇ ਤੇ ਕਿਸੇ ਦੇ ਜੁੱਤੀ ਚੱਟ ਬਣੇ ਹੋਏ ਨੇ। ਇੱਕ ਜਿਹੜਾ ਲੀਡਰ ਹੁੰਦਾ ਹੈ ਉਹ ਸ਼ੇਰ ਦੀ ਪਬਕਾਰ ਰੱਖਦਾ ਹੈ, ਉਹ ਕਿਸੇ ਦਾ ਗੁਲਾਮ ਮੁਤਾਜ ਨਹੀਂ ਹੁੰਦਾ। ਪਰ ਜਦੋਂ ਕੋਈ ਟੀਚਰ ਆਪਣੀ ਆਵਾਜ਼ ਚੁੱਕਦਾ ਤੇ ਉਸ ਨੂੰ ਹੁੰਦਾ ਕਿ ਜਿਵੇਂ ਇਹ ਕੋਈ ਸ਼ਿਕਾਇਤ ਕਰ ਰਿਹਾ, ਜਿਵੇਂ ਉਹਦਾ ਕੋਈ ਇਹ ਕਮਜ਼ੋਰ ਪੱਖ ਹੋਏ। ਪੋਲਿਸ਼ ਯੋਰ ਲੈਂਸ ਓ ਵਰਲਡ ਸੋ ਬਲਾਈਂਡ, see through the fog and free your mind. The one who loves, who dares to care, is not a rebel but truly rare. ਕਿ ਆਪਣੀਆਂ ਅੱਖਾਂ ਦੇ ਸ਼ੀਸ਼ੇ ਨੂੰ ਜ਼ਰਾ ਸਾਫ਼ ਕਰੋ, ਅੰਨੇ ਹੋਏ ਹੋ, ਦੇਖੋ ਇਸ ਧੁੰਦ ਚੋਂ, ਇਸ ਸਾਰੇ ਚੋਂ ਬਾਹਰ ਨਿਕਲੋ, ਆਪਣੇ ਮਾਈਂਡ ਨੂੰ ਆਜ਼ਾਦ ਕਰੋ। ਜਿਹੜਾ ਇਹ ਸਮਝਦਾ ਹੈ ਕਿ ਵੀ ਉਹ ਕੇਅਰ ਕਰਦਾ ਹੈ, ਉਹ ਰਿਬੈਲ ਨਹੀਂ ਹੈ, ਉਹ ਤਾਂ ਸੱਚਮੁੱਚ ਇਸ ਕਿਸਮ ਦੇ ਉੱਤਮ ਕਾਂਢੀ ਹੈ। ਵਿਰਲੇ ਕਈ ਕੇ ਸੱਚ ਦੀ ਆਵਾਜ਼ ਚੁੱਕਣ ਵਾਲਾ ਵਿਰਲਾ ਇਨਸਾਨ ਹੈ। ਪੋਲਿਸ਼ ਯੋਰ ਲੈਂਸ O world so blind, see through the fog and free your mind. The one who loves, who dares to care, is not a rebel, but truly rare. For he who guards his health and home shall teach the stars to cease to roam. He who serves with heart and hand will plant the future in the land. ਕਿ ਜਿਹੜਾ ਹਰ ਇੱਕ ਦੇ ਘਰ-ਬਾਰ ਦੀ ਪਰਵਾਹ ਕਰਨ ਵਾਲਾ ਔਰ ਉਹਨਾਂ ਦਾ ਰੱਖਿਅਕ ਹੈ, ਜਿਹੜਾ ਤਾਰਿਆਂ ਨੂੰ ਵੀ ਸਿਖਾਏਗਾ ਕਿ ਭਾਈ ਉਹਨਾਂ ਨੇ ਕਿਵੇਂ ਜਿਹੜਾ ਉਹ ਵਰਤਾਰਾ ਕਰਨਾ ਹੈ, ਜਿਹੜਾ ਦਿਲ ਔਰ ਆਪਣੇ ਹੱਥਾਂ ਦੀ ਕਿਰਤ ਦੇ ਨਾਲ ਸਰਵ ਕਰਦਾ ਹੈ, ਅਲਟੀਮੇਟਲੀ ਇਸ ਧਰਤੀ ਦਾ ਜਿਹੜਾ ਭਵਿੱਖ ਹੈ ਉਹਨਾਂ ਦੇ ਹੱਥ 'ਚ ਹੈ। For he who guards his health and home, for he who guards his hearth and home shall teach the stars to cease to roam. He who serves with heart and hand will plant the future in the land. Yes, I am a teacher, but also a flame, lit by Nanak's timeless name. I do not fear the darkest night, for I am truth, I am the fight. ਕਿ ਮੈਂ ਇੱਕ ਅਧਿਆਪਕ ਹਾਂ, ਪਰ ਮੈਂ ਇੱਕ
फ्लेम भी हैं, एक चानण भी हैं, एक बत्ती भी हैं, एक रोशनी भी हैं। और मैं इस रोशनी ਨੂੰ ਆਦ ਸੱਚ ਜੁਗਾਦ ਸੱਚ ਅਕਾਲ ਪੁਰਖ ਦੇ ਪੈਗੰਬਰ ਗੁਰੂ ਨਾਨਕ ਪਾਤਸ਼ਾਹ ਨੇ ਰੋਸ਼ਨ ਕੀਤਾ ਹੈ। ਮੈਨੂੰ ਹਨੇਰੀਆਂ ਰਾਤਾਂ ਤੋਂ ਡਰ ਨਹੀਂ ਲੱਗਦਾ, ਜ਼ੁਲਮਾਂ ਦੇ ਸਾਹਮਣੇ ਮੈਂ ਝੁਕਣ ਵਾਲਾ ਨਹੀਂ ਹੈ, ਕਿਉਂਕਿ ਮੈਂ ਸੱਚ ਹੈ ਤੇ ਸੱਚ ਹਮੇਸ਼ਾ ਕੂੜ ਦੇ ਨਾਲ ਜੂਝਦਾ ਹੈ, ਕੂੜ ਨੂੰ ਪਛਾੜਦਾ ਹੈ। ਬਿਲਕੁਲ। Yes, I am a teacher, but also a flame lit by Nanak's timeless name. I do not fear the darkest night, for I am truth, I am the fight. Last sentence hai. So call me what your tongue can weave. Your judgment doesn't make me leave, for I walk the path of saints and seers and wipe the world's forgotten tears. ਜੋ ਵੀ ਤੁਹਾਡੀ ਜ਼ੁਬਾਨ ਮੇਰੇ ਲਈ ਲਫ਼ਜ਼ ਕੱਢ ਸਕਦੀ ਹੈ, ਨੀ ਚੱਕ ਹੋ ਕੇ ਉਹ ਵਰਤ ਲਓ, ਕੋਈ ਗੱਲ ਨਹੀਂ। ਸੋ ਕਾਲ ਮੀ ਵਟ ਯੋਰ ਟੰਗ ਕੈਨ ਵੀਵ, ਜੋ ਉਹ ਤਾਣਾ ਬਾਣਾ ਤੁਹਾਡੀ ਜ਼ੁਬਾਨ ਲਫ਼ਜ਼ਾਂ ਦਾ ਬੁਣ ਸਕਦੀ ਉਹਨੂੰ ਬੁਣੋ। ਯੋਰ ਜਜਮੈਂਟ ਡਜ਼ਨਟ ਮੇਕ ਮੀ ਲੀਵ, ਤੁਸੀਂ ਮੇਰੇ ਬਾਰੇ ਕੀ ਰਾਏ ਰੱਖਦੇ ਹੋ ਇਹਦੇ ਨਾਲ ਮੈਂ ਮੈਦਾਨ 'ਚੋਂ ਹਟਣ ਵਾਲਾ ਨਹੀਂ ਹੈ। ਫॉर ਆਈ ਵਾਕ ਦਾ ਪਾਥ ਆਫ ਸੇਂਟਸ ਐਂਡ ਸੀਅਰਸ, ਕਿ ਮੈਂ ਰੱਬ ਦੇ ਬੰਦਿਆਂ ਸਚਿਆਰਿਆਂ ਫਕੀਰਾਂ ਦੇ ਰਾਹ 'ਤੇ ਤੁਰਿਆ ਹੋਇਆ ਬੰਦਾ ਹੈ, ਉਸ ਰਸਤੇ 'ਤੇ ਤੁਰ ਰਿਹਾ। ਐਂਡ ਵਾਈਪ ਦਾ ਵਰਲਡਸ ਫॉरਗॉटन ਟੀਅਰਸ, ਤੇ ਮੈਂ ਉਹਨਾਂ ਅਥਰੂਆਂ ਨੂੰ ਪੂੰਝ ਰਿਹਾ ਜਿਹੜੇ ਜ਼ਮਾਨੇ ਨੇ ਦਿੱਤੇ ਤੇ ਜ਼ਮਾਨੇ ਨੂੰ ਪੂੰਝਣੇ ਵੀ ਭੁੱਲੇ ਹੋਏ ਨੇ, ਦਿੱਤੇ ਵੀ ਉਹਨਾਂ ਨੇ। ਮੈਂ ਜਿਹੜਾ ਹੈ ਔਰ ਬੜਾ ਖੂਬਸੂਰਤ ਕਨਕਲੂਜਨ ਹੈ ਇਸ ਨਜ਼ਮ ਦਾ। ਸੋ ਕਾਲ ਮੀ what your tongue can weep, your judgment doesn't make me leave, for I walk the path of saints and seers and wipe the world's forgotten tears. ਸੋ ਨਾਈਸ ਸਰਬਾਨਕਮਲ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਹਰਮਨਪਨ ਨੂੰ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਧਰਮ ਸਿੰਘ ਜੀ ਵੀ, ਸੋਨਮੈਲ ਜੀ ਵੀ, ਨਿਹੰਗ ਸਿੰਘ ਜੀ ਵੀ, ਔਰ ਅਮਰਜੀਤ ਸਿੰਘ ਸੈਣੀ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਕ੍ਰੇਜ਼ੀ ਕੋਲਸ ਜੀ ਵੀ, ਇਹ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਯਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਬੜੇ ਫੋਕਸ ਹੋ ਕੇ ਸਾਡਾ ਪ੍ਰੋਗਰਾਮ ਦੇਖਦੇ ਨੇ। ਹਰੇਕ ਸੈਗਮੈਂਟ ਦੇ ਥੱਲੇ 2-2 3-3 ਇਹਨਾਂ ਦੇ ਮੈਸੇਜ ਨੇ। ਇਹ ਲਿਖਦੇ ਨੇ ਡਾਕਟਰ ਸਾਹਿਬ ਔਰ ਮਿਸ नीलम साहिबा, ज़िंदगी मिली तो हम ज़िंदगी के आपके साथ डेली बात हो जाती है। लव खालिस्तान, हैप्पी 4th of July। ਬਹੁਤ ਬਹੁਤ ਸ਼ੁਕਰੀਆ ਮੁਹੰਮਦ ਯਾਕੂਬ ਸਾਹਿਬ, ਤੁਸੀਂ ਜਿਸ ਪਿਆਰ ਦੇ ਨਾਲ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਹੌਸਲਾ ਦਿੰਦੇ ਹੋ, ਅੱਲਾਹ ਤਾਲਾ ਤੁਹਾਨੂੰ ਬਹੁਤ ਚੜ੍ਹਦੀ ਕਲਾ ਦੇਣ, ਖੁਸ਼ੀਆਂ ਦੇਣ ਜੀ। ਔਰ ਕ੍ਰੇਜ਼ੀ ਕੋਲ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਸ ਵਾਰ ਤੁਸੀਂ ਆਸਟ੍ਰੇਲੀਆ ਮੈਲਬਰਨ ਹੀ ਆਏ, ਪਲੀਜ਼ ਨੈਕਸਟ ਟਾਈਮ ਬ੍ਰਿਸਬੇਨ ਵੀ ਆਇਓ, ਮੇਰੀ ਬਹੁਤ ਚਾਹਨਾ ਹੈ ਤੁਹਾਨੂੰ ਮਿਲਣ ਦੀ। ਖਾਲਸਾ ਦੀ ਤਾਰੀਖ ਤੱਕ ਦੇ ਤੁਸੀਂ ਚੀਫ ਹੋ ਔਰ ਥਿੰਕ ਟੈਂਕ ਦੇ ਸੌਰੀ। ਕ੍ਰੇਜ਼ੀ ਕੋਲ ਜੀ ਬਹੁਤ ਬਹੁਤ ਸ਼ੁਕਰੀਆ। ਇਨਫੈਕਟ ਇਸ ਵਿਜ਼ਿਟ ਵੇਲੇ ਅਸੀਂ 3 ਮੁਕਾਮ ਕਵਰ ਕੀਤੇ, ਜਿਹਦੇ 'ਚ ਜ਼ਾਹਰ ਹੈ ਮੈਲਬਰਨ, ਸਿਡਨੀ ਔਰ ਬਰੀਫ ਕੈਨਬਰਾ ਵੀ ਜਾਣ ਦਾ ਸਬਬ ਹੋਇਆ, ਨਿਊਜ਼ੀਲੈਂਡ। ਔਰ ਇਹ ਜਿਹੜੇ 3 ਵੱਡੇ ਤੁਹਾਡੇ ਸਪੌਟ ਨੇ, ਜਿਨ੍ਹਾਂ 'ਚ ਬ੍ਰਿਸਬੇਨ, ਪਰਥ ਔਰ ਐਡੀਲੇਡ, ਇਹ ਅਗਲੀ ਵਿਜ਼ਿਟ ਅਸੀਂ ਸ਼ੁਰੂ ਹੀ ਉੱਥੋਂ ਕਰਾਂਗੇ ਔਰ ਤੁਹਾਡੇ ਵੀ ਜ਼ਰੂਰ ਦੀਦਾਰ ਕਰਾਂਗੇ। ਬਹੁਤ ਸ਼ੁਕਰੀਆ ਕੰਪਲੀਮੈਂਟ ਲਈ। काली सच जी भी फतेह और कहते शस्त्रन के अधीन है राज, और फिर इसी तरह थिंक फर्स्ट दैन स्पीक भी सानू फतेह बुलाते ने, और कहते खालसा राज की स्थापना जल्दी जल्दी हो जाए वाहिगुरू। और इसी तरह एम कौर जी भी खालसा जिंदाबाद कहते ने, और जाकूब जी कहते हैं कि मुझे फ़ख्र है कि मैं 1981 से खालिस्तान तहरीक के साथ मुशरक हूँ। और इसी तरह राजविंदर कौर जी भी और मोहम्मद सलाम जी भी सलमान जी भी गुड मॉर्निंग कहते हैं। सतनाम सिंह जी भी और नरिंदर सिंह जी भी कहते हैं कि खालिस्तान जिंदाबाद, और वी विल गेट खालिस्तान टुडे और टुमारो। और अमरजीत निज्जर जी भी, इंद्रप्रीत सिंह जी भी, राजनप्रीत सिंह जी भी, सुरजीत सिंह जी भी, पाल सिंह गरेवाल जी भी, और ब्रह्मलीन पिंदर जी भी, और इस तरह सुरजीत सिंह जी भी, संत जरनैल जी खालसा पिंडरा वाले जिंदाबाद कहते हैं। और बिलहाल अहमद जी भी कहते हेलो डॉक्टर साहब, सिस्टर नीलम कौर जी एंड योर टीम टुडे इज़
ਜੁਮਾ ਸੋ ਜੁਮਾ ਮੁਬਾਰਕ ਟੂ ਆਲ ਮੁਸਲਿਮ ਅਰਾਊਂਡ ਦਾ ਵਰਲਡ। ਬਿਲਾਲ ਅਹਿਮਦ ਲਾਹੌਰ ਤੋਂ ਤੁਹਾਨੂੰ ਵੀ ਜੁਮਾ ਮੁਬਾਰਕ। ਬਹੁਤ ਬਹੁਤ ਸ਼ੁਕਰੀਆ ਬਿਲਾਲ ਸਾਹਿਬ। और इसी तरह जसकीरत सिंह जी भी, बलजीत वराज जी भी, और इसी तरह मोहम्मद याकूब जी कहते हमको हर सूरत में भारत माता को खालिस्तान और कश्मीर से निकालना होगा। और इसी तरह फिर कहते डॉक्टर साहब भारत माता जो मर्जी कर लवे लेकिन अमेरिका भारत माता को कुछ नहीं कहता जी। और इसी तरह ਰਵਿੰਦਰਜੀਤ ਸਿੰਘ ਕੈਂਥ ਜਿਹੜੇ ਨੇ ਉਹ ਕਹਿੰਦੇ ਨੇ ਕਿ ਬੱਲੇ ਬੱਲੇ ਬੜਾ ਵਧੀਆ ਮੈਸੇਜ ਇਹਨਾਂ ਦਾ। ਡਾਕਟਰ ਸਾਹਿਬ ਡੂ ਯੂ ਹੈਵ ਐਨੀਥਿੰਗ ਐਲਸ ਟੂ ਸੇ ਗੁੱਡ? ਡੂ ਨਾਟ ਵਰੀ ਇੰਡੀਆ, ਬੋਥ ਆਫ ਯੂ ਨਾਟ ਸਰਵਿੰਗ ਐਨੀਥਿੰਗ, ਓਨਲੀ ਕ੍ਰੀਏਟਿੰਗ ਹੇਟਡ। ਨੀਲਮ ਜੀ ਯੂ ਸ਼ੁੱਡ ਗੋ ਟੂ ਪੰਜਾਬ, ਸੀ ਦਾ ਰਿਐਲਿਟੀ ਵਿਦ ਯੂਅਰ ਓਨ ਆਈਜ਼। ਅਸੀਂ ਦੇਖ ਰਹੇ ਹਾਂ ਤਾਂ ਹੀ ਤਾਂ ਆਪਾਂ ਬੋਲਦੇ ਹਾਂ। ਬਹੁਤ ਸ਼ੁਕਰੀਆ ਰਵਿੰਦਰਜੀਤ ਸਿੰਘ ਕੈਂਥ ਸਾਹਿਬ। ਮੈਂ ਸਮਝਦਾ ਵੀ ਤੁਸੀਂ ਆਪਣੀ ਹਕੀਕਤ ਖੁਦ ਹੀ ਬਿਆਨ ਕੀਤੀ ਹੈ। ਵੈਸੇ ਅਸੀਂ ਵੀ ਜੇ ਕੁਝ ਚੰਗਾ ਨਹੀਂ ਕਰ ਰਹੇ, ਵਕਤ ਜ਼ਾਇਆ ਕਰ ਰਹੇ ਹਾਂ, ਤਾਂ ਤੁਸੀਂ ਪ੍ਰੋਗਰਾਮ ਦੇਖ ਕੇ ਵੀ ਵਕਤ ਜ਼ਾਇਆ ਨਾ ਕਰੋ। ਬਹੁਤ ਸਾਰੇ ਤੁਹਾਡੇ ਕੋਲ 800 ਤੋਂ ਜ਼ਿਆਦਾ ਚੈਨਲ ਨੇ, ਭਾਰਤੀ ਤਾਰੀਫ ਕਰਨ ਵਾਲੇ, ਮੋਦੀ ਮੋਦੀ ਮੋਦੀ, ਨਮੋ ਨਮੋ, ਮੋਦੀ ਹੈ ਤਾਂ ਮੁਮਕਿਨ ਹੈ। ਅਸੀਂ ਖਾਲਿਸਤਾਨੀ ਐਕਟਿਵਿਸਟ ਹਾਂ। ਸਾਡੇ ਸਾਹਮਣੇ ਇਹ ਨਿਸ਼ਾਨਾ ਹੈ ਵੀ ਅਸੀਂ ਇਹਨਾਂ ਦੇ ਪਰਦੇ ਫੋਲਣੇ ਨੇ ਜਿਹੜੇ ਇਹਨਾਂ ਦੇ, ਔਰ ਤੁਹਾਡੇ ਵਰਗੇ ਜਿਹੜੇ ਢਕਣ 'ਤੇ ਲੱਗੇ ਹੋਏ ਨੇ। ਨਿਸ਼ਾਨਾ ਸਾਡਾ ਬੜਾ ਕਲੀਅਰ ਹੈ। ਅਤੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਜਾਂ ਤੁਹਾਨੂੰ ਇਸ ਦੇ ਨਾਲ ਕੋਈ ਟਰਬਲ ਹੈ, ਅਤੇ ਅਸੀਂ ਤੁਹਾਡੇ ਦਿਲ ਦੀ ਪੀੜ ਨੂੰ ਸਮਝਦੇ ਹਾਂ। ਸੋ ਬਿਹਤਰ ਇਹੀ ਹੋਏਗਾ ਕਿ ਤੁਸੀਂ ਆਪਣਾ ਵਕਤ ਨਾ ਜ਼ਾਇਆ ਕਰੋ। ਬਾਕੀ ਪੰਜਾਬ 'ਚ ਕੀ ਹੁੰਦਾ ਹੈ ਕੀ ਨਹੀਂ, ਜੇ ਤੁਹਾਡੇ ਕੋਲ ਫੈਕਟਸ ਨੇ, ਤੁਸੀਂ ਸਾਡੇ ਕਿਸੇ ਵੀ ਸੈਗਮੈਂਟ ਦੇ ਉੱਤੇ ਕਈ ਗੱਲ ਦੇ ਉੱਤੇ ਤੁਸੀਂ ਆਪਣਾ ਨੈਰੇਟਿਵ ਦਿਓ, ਅਸੀਂ ਜ਼ਰੂਰ ਉਹਨੂੰ ਡਿਸਕਸ ਵੀ ਕਰਾਂਗੇ। ਪਰ ਜੋ ਸਾਨੂੰ ਨਜ਼ਰ ਆਉਂਦਾ ਹੈ ਅਸੀਂ, ਔਰ ਜੋ ਇੱਕ ਐਕਟਿਵਿਸਟ ਦੇ ਨਾਤੇ ਆਪਣੇ ਕੇਸ ਨੂੰ ਬਿਲਡ ਕਰਨ ਲਈ ਸਾਨੂੰ ਕਰਨਾ ਪੈਂਦਾ, ਅਸੀਂ ਉਹ ਕਰਦੇ ਹਾਂ। ਅਸੀਂ ਕਿਸੇ ਬਾਰੇ ਨਫ਼ਰਤ ਨਹੀਂ ਹੈ। ਤੁਸੀਂ ਕਦੇ ਇਹ ਦੇਖਿਆ ਹੋਵੇ ਵੀ ਅਸੀਂ ਹਿੰਦੂਆਂ ਨੂੰ ਗਾਲਾਂ ਕੱਢੀਆਂ ਹੋਣ, ਕਿਸੇ ਹੋਰ ਨੂੰ ਕੱਢੀਆਂ ਹੋਣ? ਹਾਂ, ਜਿਹੜੇ ਸਿਸਟਮ ਨੇ ਸਾਡੇ 'ਤੇ ਜ਼ੁਲਮ ਕੀਤੇ ਨੇ ਜਾਂ ਜੋ ਉਹਨਾਂ ਦੀਆਂ ਨੀਤੀਆਂ ਨੇ ਉਹਨੂੰ ਅਸੀਂ ਐਕਸਪੋਜ਼ ਕਰਦੇ ਹਾਂ ਹਰ ਰੋਜ਼, ਜੋ 24 ਘੰਟੇ 'ਚ ਕਿਤੇ ਵੀ ਵਾਪਰਦਾ ਹੈ। ਬਾਕੀ ਜਿਹੜਾ ਤੁਹਾਡੇ ਵਰਗੇ ਵੀਰ ਜਿਹੜੇ ਜੇ ਤੁਸੀਂ ਸਟਾਕਹੋਮ ਸਿੰਡਰੋਮ ਦਾ ਸ਼ਿਕਾਰ ਹੋ, ਗੁਲਾਮੀ ਨੂੰ ਤੁਸੀਂ ਇੰਜੋਏ ਕਰਦੇ ਹੋ, ਤੇ ਵੈਲ ਵਿਸ਼ੇਸ ਔਰ ਗੁੱਡ ਲੱਕ। ਬਿਲਕੁਲ। ਖਾਨ ਬਨਾਰਸ ਜੀ ਵੀ ਔਰ ਬਿਲਾਲ ਅਹਿਮਦ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਯਾਕੂਬ ਜੀ ਕਹਿੰਦੇ ਜੀ ਅੱਛਾ ਇਹਨਾਂ ਨੇ ਠੀਕ ਹੈ ਆਪਸ ਵਿੱਚ ਚੈਟਿੰਗ ਕਰ ਰਹੇ ਨੇ। ਤੁਸੀਂ ਯਾਕੂਬ ਸਾਹਿਬ ਦੇ ਮੈਸੇजेस ਦੀ ਹਾਂਜੀ ਅਮਨ ਸਿੰਘ ਖਾਲਸਾ ਜੀ ਵੀ, ਔਰ ਫਿਰ ਹਾਂਜੀ ਇਹਨਾਂ ਦਾ ਮੈਸੇਜ ਆ ਗਿਆ ਯਾਕੂਬ ਜੀ ਹੋਰਾਂ ਦਾ। ਅਗਰ ਕਹਿੰਦੇ ਚਾਈਨਾ का तिब्बत पर ज़बरदस्त कब्ज़ा है तो इसे इंडिया का भी कश्मीर पर ज़बरदस्त कहते कब्ज़ा हो जाएगा, जिसकी भैंस की लाठी है। हाँ जी, इसकी लाठी उसकी भैंस। तिब्बत ਦੀ ਪੋਜੀਸ਼ਨ ਤਾਂ ਕਿਉਂਕਿ ਅਮਰੀਕਾ ਇੰਡੀਆ ਦੋਨਾਂ ਨੇ ਮੰਨ ਲਿਆ ਹੋਇਆ, ਉਹ ਤਾਂ ਹੈ ਨਹੀਂ। ਕਸ਼ਮੀਰ ਦੇ ਉੱਤੇ ਇਹਨਾਂ ਨੇ ਉਹ ਡਿਸਪਿਊਟਡ ਟੈਰੀਟਰੀ ਹੈ ਅੰਡਰ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ, ਜਿਹੜੇ ਕਿ ਰਾਏਸ਼ੁਮਾਰੀ ਨਾਲ ਉਹਦਾ ਫੈਸਲਾ ਹੋਣਾ ਚਾਹੀਦਾ। ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਨੂਪਾ ਜੀ ਕਹਿੰਦੇ ਨੇ ਜਿਨ੍ਹਾਂ ਲੋਕਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਅੱਖਾਂ ਨਾਲ ਦੇਖਿਆ ਹੈ ਉਹਨਾਂ ਦੀ ਕਿਸਮਤ ਬਹੁਤ ਹੀ ਚੰਗੀ ਹੈ। ਦੇਖੋ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਚਲੋ ਉਹ ਤਾਂ ਬੜੇ ਖੁਸ਼ਕਿਸਮਤ ਨੇ, ਲੇਕਿਨ ਦੇਖਣ ਵਾਲੀ ਅੱਖ ਹੋਰ ਹੁੰਦੀ ਹੈ। ਔਰ ਅੱਜ ਵੀ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਸਾਹਿਬਾਨ ਦੀ ਬਾਣੀ ਨੂੰ ਪੜ੍ਹਦੇ ਹਾਂ, ਉਹਨਾਂ 'ਚੋਂ ਸਾਨੂੰ ਉਹਨਾਂ ਦਾ ਰੂਪ ਹੀ ਨਜ਼ਰ ਆਉਂਦਾ। ਔਰ ਇਸੇ ਨੂੰ ਹੀ ਬੁੱਲੇ ਸ਼ਾਹ ਨੇ ਕਿਹਾ ਸੀ ਕਿ ਵੀ ਬੁੱਲਿਆ ਸ਼ੌਤ ਇੱਥੋਂ ਕੋਈ ਵੱਖ ਹੈ ਨਹੀਂ, ਤੇਰੀ ਵੇਖਣ ਵਾਲੀ ਅੱਖ ਹੈ ਨਹੀਂ। ਸੋ ਬਿਲਕੁਲ। ਰਣਜੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਨੂਪਾ ਜੀ ਵੀ ਕਹਿੰਦੇ ਨੇ ਜੋ ਫੋਟੋ ਗੁਰੂ ਨਾਨਕ ਦੇਵ ਜੀ ਦੀ ਹੈ ਉਹ ਕਹਿੰਦੇ ਨੇ ਅਸਲੀ ਹੈ ਜਾਂ ਪੇਂਟਿੰਗ ਹੈ। ਨਹੀਂ ਦੇਖੋ ਉਹਨਾਂ ਜ਼ਮਾਨਿਆਂ 'ਚ ਕੈਮਰੇ ਤਾਂ ਬਣੇ ਨਹੀਂ ਸੀ, ਇਹ ਤਾਂ ਇਮੈਜੀਨੇਸ਼ਨ ਹੀ ਹੈ। ਹਰ ਇੱਕ ਨੇ ਆਪੋ ਆਪਣੇ ਅੰਦਾਜ਼ ਦੇ ਵਿੱਚ ਜਿਵੇਂ ਚਾਹਿਆ ਉਵੇਂ ਉਹਨਾਂ ਨੂੰ ਕੀਤਾ, ਇਹ ਕੋਈ ਆਥੈਂਟਿਕ ਨਹੀਂ ਨੇ। ਬਿਲਕੁਲ। ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਗੁਰਮਹਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਭੋਲਾ ਸਿੰਘ ਹਾਂਜੀ। ਔਰ ਇਹ ਕਹਿੰਦੇ ਡਾਕਟਰ ਸਾਹਿਬ ਪੁੱਛਣ ਵਾਲੇ ਤਾਂ ਬਹੁਤ ਬਲਬਲੇ ਅੰਦਰ, ਪਰ ਸਾਡੇ ਤੁਹਾਡੇ ਕੋਲ ਮੈਸੇਜ ਪਤਾ ਨਹੀਂ ਕਿਸ ਗੱਲ ਤੋਂ ਪਹੁੰਚ ਨਹੀਂ ਜਾ ਰਹੇ, ਪੜ੍ਹੇ ਨਹੀਂ ਜਾ ਰਹੇ। ਆਈ ਡੋਂਟ ਨੋ। ਤੁਸੀਂ ਤੇ ਅੱਜ ਜਿਸ ਤਰ੍ਹਾਂ ਹੁਣ ਤੁਸੀਂ ਮੈਸੇਜ ਲਿਖਿਆ ਇੱਦਾਂ ਤੁਸੀਂ ਸਾਨੂੰ ਮੈਸੇਜ ਲਿਖ ਦਿਓ, ਅਸੀਂ ਤੁਹਾਡੇ ਪੜ੍ਹ ਦਿਆ ਕਰਾਂਗੇ, ਜਾਂ ਤੁਸੀਂ ਈਮੇਲ ਵੀ ਕਰ ਸਕਦੇ ਹੋ ਸਾਨੂੰ।
और ਸਿੰਗਰਚਾ ਜੀ ਵੀ ਫਿਰ ਇਸੇ ਤਰ੍ਹਾਂ ਹਾਂਜੀ ਨਹੀਂ ਤੁਸੀਂ ਬਿਹਤਰ ਹੈ ਆਪਣੇ ਵਲਵਲਿਆਂ ਦਾ ਜ਼ਰੂਰ ਇਜ਼ਹਾਰ ਕਰੋ sos@tv.tv ਤੇ ਔਰ ਬਸ ਬੈਸਤ ਅਲੀ ਜੀ ਵੀ ਗੁੱਡ ਮਾਰਨਿੰਗ ਕਹਿੰਦੇ ਨੇ ਹੰਗ ਸਿੰਘ ਜੀ ਔਸਮ ਢਿੱਲੋਂ ਸਾਹਿਬ ਕਹਿੰਦੇ ਨੇ ਔਰ ਉਹਨਾਂ ਨੇ ਫਿਰ ਅੱਗੇ ਆ ਗਿਆ ਮਨਜੀਤ ਸਿੰਘ ਮਠਾਰੋ ਜੀ ਵੀ ਇਹ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਪੰਜਾਬ ਵਾਲੇ ਅਸੀਂ ਤਾਂ ਗੁਲਾਮ ਹਾਂ ਪਰ ਬੋਲਦੇ ਨਹੀਂ ਪਰ ਪਤਾ ਨਹੀਂ ਕਿਉਂ ਬਲਿਹਾਰ ਸਿੰਘ ਕੰਗ ਜੀ ਵੀ ਮੋਦ ਸਮੀਰ ਜੀ ਵੀ ਸਤਨਾਮ ਸਿੰਘ ਜੀ ਵੀ ਬਹੁਤ ਵਧੀਆ ਕਵਿਤਾਵਾਂ ਨੇ ਕਹਿੰਦੇ ਨੇ ਮੋਦ ਸਮੀਰ ਜੀ ਕਹਿੰਦੇ ਨੇ ਕਿ ਬਹੁਤ ਜਾਣਕਾਰੀ ਮਿਲਦੀ ਹੈ ਔਰ ਅਮਰ ਅਬਦ ਅਸਲਾਮ ਵਾਲੇਕਮ ਕਹਿੰਦੇ ਨੇ ਔਰ ਇਹ ਹੈਗੇ ਨੇ ਮੇਰੇ ਖਿਆਲ ਲਾਹੌਰ ਤੋਂ ਜਗਤਾਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਸੁਖਜੀਤ ਸਿੰਘ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਹਾਂਜੀ ਹੈਪੀ 4th ਜੁਲਾਈ 4th ਜੁਲਾਈ ਹਾਂਜੀ ਇਹ ਸਾਨੂੰ ਜਲੰਧਰ ਤੋਂ ਦੇਖ ਰਹੇ ਨੇ ਜਿਹੜੇ ਸੁਖਜੀਤ ਸਿੰਘ ਜੀ ਨੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਹਾਂਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਦਿਨ ਆਪਣੇ ਵਿਊਅਰਸ ਕੋਲ ਲੈਂਦੇ ਆ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਤੇ TV84 ਬੁਲਾ ਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ